ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 20 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ USA ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-700-7698। ਜੀ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਸ਼ਾਮ ਦਾ ਪ੍ਰੋਗਰਾਮ ਜਿਹੜਾ ਸਾਡਾ ਅਪਡੇਟ ਕੈਲੀਫੋਰਨੀਆ ਦੇ ਵਿੱਚ ਕੀ ਕੁਝ ਵਾਪਰਿਆ ਜਾਂ ਅਮਰੀਕਾ ਦੇ ਵਿੱਚ ਜਾਂ ਵਰਲਡ ਦੇ ਵਿੱਚ, ਜਦੋਂ ਆਪਾਂ ਸਵੇਰ ਦੀਆਂ ਖਬਰਾਂ ਸਾਂਝੀਆਂ ਕੀਤੀਆਂ, ਉਹਨਾਂ ਤੋਂ ਬਾਅਦ ਜਿਹੜੀ ਕੀ ਅਪਡੇਟ ਆ ਉਹ ਸਾਂਝੀ ਕਰੀਦੀ ਆ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ ਰਾਈਟ ਨਾਓ 5:45 ਤੇ ਬੇ ਏਰੀਏ ਦੇ ਸੈਨ ਫਰਾਂਸਿਸਕੋ ਦੇ ਸ਼ਹਿਰ ਦੇ ਵਿੱਚ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਆ ਇਸ ਟਾਈਮ ਚੱਲ ਰਿਹਾ ਹੈਗਾ। ਫਰੀ ਅਮਰੀਕਾ ਵਾਕ ਆਊਟ, ਇਹ ਪ੍ਰੋਟੈਸਟ ਚੱਲ ਰਿਹਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਜਿਹੜਾ ਸੈਕੰਡ ਇਨੋਗ੍ਰੇਸ਼ਨ ਆ ਉਹਦੇ ਸੰਬੰਧ ਦੇ ਵਿੱਚ ਜੋ ਕੁਝ ਰੀਸੈਂਟਲੀ ਵਾਪਰਿਆ ਹੈਗਾ, ਆਈਸ ਰੇਡਸ ਨੂੰ ਲੈ ਕੇ ਤੇ ਜੋ ਨੈਸ਼ਨਲ ਗਾਰਡਸ ਡਿਪਲੋਇਮੈਂਟਸ ਹੋਈਆਂ ਹੈਗੀਆਂ, ਮਿਲਟਰੀ ਆਪਰੇਸ਼ਨ ਵੈਨਜ਼ੂਏਲਾ 'ਚ ਹੋਇਆ ਹੈਗਾ, ਗ੍ਰੀਨਲੈਂਡ ਨੂੰ ਅਨੈਕਸ ਕਰਨ ਦੀ ਗੱਲਬਾਤ ਹੋ ਰਹੀ ਹੈਗੀ ਆ। ਸੋ ਜਿੰਨੀ ਫੈਡਰਲ ਗਵਰਨਮੈਂਟ ਜ਼ਿਆਦਾ ਇਨਵੋਲਵ ਹੋ ਰਹੀ ਹੈ ਇਹਨਾਂ ਇਸ਼ੂਜ਼ ਦੇ ਉੱਤੇ, ਸੋ ਉਹਨਾਂ ਦੇ ਅਗੇਂਸਟ ਜਿਹੜਾ ਪ੍ਰੋਟੈਸਟ ਆ ਰਾਈਟ ਨਾਓ ਸੈਨ ਫਰਾਂਸਿਸਕੋ ਦੇ ਵਿੱਚ ਚੱਲ ਰਿਹਾ ਹੈ। ਜੀ ਬਿਲਕੁਲ। ਸੋ ਅੱਜ ਦਾ ਹੀ ਜਿਹੜਾ ਦਿਨ ਸੀ, ਪੂਰਾ 1 ਸਾਲ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਜਿਹੜੀ ਉਹ ਸਹੁੰ ਚੁੱਕੀ ਸੀ ਆਪਣੇ ਦੂਜੇ ਕਾਰਜਕਾਲ ਦੀ। ਸੋ ਜਿੱਥੇ ਉਹ ਆਪਣੀਆਂ ਉਪਲਬਧੀਆਂ ਖੁਦ ਜਿਹੜੀ ਉਹ ਗਿਣਾਉਂਦੇ ਹੋਏ ਵੀ ਨਜ਼ਰ ਆਏ। ਉਹਨਾਂ ਨੇ ਸੰਬੋਧਨ ਵੀ ਇੱਕ ਹਿਸਾਬ ਦੇ ਨਾਲ ਕੀਤਾ, ਗੱਲਬਾਤ ਵੀ ਜਿਹੜੀ ਉਹ ਕੀਤੀ। ਤੇ ਦੂਜੇ ਪਾਸੇ ਜਿੱਦਾਂ ਤੁਸੀਂ ਦੱਸਿਆ ਵੀ ਇਹਨਾਂ ਦੇ ਕਾਰਜਕਾਲ ਤੋਂ ਜਿਹੜੇ ਲੋਕ ਨਿਰਾਸ਼ ਨੇ, ਉਹਨਾਂ ਨੇ ਪ੍ਰੋਟੈਸਟ ਵੀ ਜਿਹੜੇ ਆ ਉਹ ਕਈ ਥਾਈਂ ਅਮਰੀਕਾ ਦੇ ਵਿੱਚ ਕੀਤੇ ਹੈਗੇ ਆ। ਗ੍ਰੀਨਲੈਂਡ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਅੱਜ ਜਿਹੜਾ ਅਸਰ ਆ ਸਟਾਕਸ ਦੇ ਉੱਤੇ ਭੈੜਾ ਜਿਹੜਾ ਓਵਰਆਲ ਰਿਹਾ ਹੈਗਾ। ਡੈਵੋਸ ਦੇ ਵਿੱਚ ਅੱਜ ਚਾਹੇ ਖਾਸ ਕਰਕੇ ਜਿਹੜੇ ਕੈਨੇਡਾ ਦੇ PM ਕਾਰਨੀ ਦਾ ਭਾਸ਼ਣ ਕਾਫੀ ਕਹਿ ਲਓ ਵੀ ਸਖਤ ਸੀਗਾ। ਉਹਨਾਂ ਨੇ ਕਿਹਾ ਵੀ ਜਿਹੜਾ ਪੋਸਟ ਵਰਲਡ ਵਾਰ 2 ਤੋਂ ਬਾਅਦ ਦੇ ਵਿੱਚ ਜਿੱਦਾਂ ਅਮਰੀਕਾ ਨੇ ਲੀਡ ਕਰ ਰਿਹਾ ਸੀ ਇੰਟਰਨੈਸ਼ਨਲ ਆਰਡਰ ਨੂੰ, ਉਹ ਕਹਿੰਦੇ ਵੀ ਇਸ ਟਾਈਮ ਉਹਦਾ ਖਲਾਰਾ ਜਿਹੜਾ ਉਹ ਪੈ ਰਿਹਾ ਆ। ਇਹ ਮਾਰਕ ਕਾਰਨੀ ਹੁਣਾਂ ਨੇ ਸੰਬੋਧਨ ਕਰਦੇ ਹੋਏ ਜਿਹੜਾ ਉਹ ਕਿਹਾ, ਕਹਿੰਦੇ ਵੀ ਜਿਹੜੇ ਗਲੋਬਲ ਨੋਰਮਸ ਆ ਇਹਦੇ ਵਿੱਚ ਟ੍ਰਾਂਜੀਸ਼ਨ ਨਹੀਂ ਹੋ ਰਹੀ, ਬਦਲਾਅ ਨਹੀਂ ਆ ਰਿਹਾ, ਰਪਚਰ ਹੋ ਰਿਹਾ, ਯਾਨੀ ਕਿ ਤਹਿਸ ਨਹਿਸ ਜਿਹੜਾ ਉਹ ਹੋ ਰਿਹਾ ਆ। ਉਹਨਾਂ ਨੇ ਜਿਹੜੀਆਂ ਮਿਡਲ ਪਾਵਰਸ ਆ ਕੰਟਰੀਜ਼, ਜਿੱਦਾਂ ਕਹਿੰਦੇ ਵੀ ਕੈਨੇਡਾ ਜਿਹੜੀਆਂ ਸੁਪਰ ਪਾਵਰ ਨਹੀਂ ਪਰ ਡਿਵੈਲਪਡ ਕਹਿ ਲਓ ਵੀ ਇਹ ਹੈਗੀਆਂ ਨੇ, ਕਹਿੰਦੇ ਵੀ ਉਹਨਾਂ ਨੂੰ ਉਹਨੇ ਸੱਦਾ ਦਿੱਤਾ ਮਾਰਕ ਕਾਰਨੀ ਨੇ ਵੀ ਸਾਰੇ ਜਾਣੇ ਇਕੱਠੇ ਹੋ ਕੇ ਮਿਡਲ ਪਾਵਰਸ ਜਿਹੜੀ ਉਹ ਬਣਾਉਣ ਦੀ ਗੱਲ ਆਖੀ ਆ। ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਜਿਹੜਾ ਪੁਰਾਣਾ ਆਰਡਰ ਆ, ਓਲਡ ਆਰਡਰ ਆ, ਇਟਸ ਨਾਟ ਕਮਿੰਗ ਬੈਕ। ਕਹਿੰਦੇ ਵੀ ਜਿਸ ਤਰੀਕੇ ਦੇ ਨਾਲ UN, WTO, ਮਲਟੀਲੈਟਰਲ ਇੰਸਟੀਟਿਊਸ਼ਨਸ ਜਿਹੜੀਆਂ ਸੀਗੀਆਂ, ਉਹਨਾਂ ਦੀ ਹੁਣ ਭਰੋਸੇਯੋਗਤਾ ਕਿਤੇ ਨਾ ਕਿਤੇ ਖਤਮ ਹੋ ਗਈ। ਪਿਛਲੇ ਕੁਝ ਵੀਕ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਨੇ UN ਦੀਆਂ ਤੇ ਹੋਰ ਕਈ ਵਰਲਡ ਦੀਆਂ 30 ਤੋਂ ਵੱਧ ਜਿਹੜੀਆਂ ਸੰਸਥਾਵਾਂ ਦੇ ਵਿੱਚੋਂ ਅਮਰੀਕਾ ਨੂੰ ਵਾਪਸ ਲੈ ਲਿਆ ਸੀਗਾ। ਕਹਿੰਦੇ ਵੀ ਕੈਨੇਡਾ ਨੇ ਇਹ ਜਿਹੜਾ ਸਟ੍ਰੈਟੇਜਿਕ ਸ਼ਿਫਟ ਕੀਤਾ ਆ। ਮੈਕਰੋਨ ਜਿਹੜਾ ਫਰਾਂਸ ਦਾ ਰਾਸ਼ਟਰਪਤੀ ਆ, ਉਹਨੇ ਤਾਂ ਡੈਵੋਸ ਦੇ ਵਿੱਚ ਚਾਈਨਾ ਦੇ ਦੁਆਰਾ ਸਿੱਧੀ ਇਨਵੈਸਟਮੈਂਟ ਕਰਨ ਦੀ ਗੱਲ ਜਿਹੜੀ ਉਹ ਉੱਥੇ ਆਖ ਦਿੱਤੀ ਆ। ਸੋਵਰਨਿਟੀ, ਪ੍ਰਭੂ ਸੱਤਾ ਆ, ਉਸ ਦੀ ਉਹਨਾਂ ਨੇ ਸਪੋਰਟ ਕੀਤੀ। ਕੈਨੇਡਾ ਵਾਲਿਆਂ ਨੇ ਕਿਹਾ ਵੀ ਜਿਹੜੇ ਅਲਾਇੰਸ ਆ ਉਹਦੇ ਵਿੱਚ ਅਸੀਂ ਨਾਲ ਆ। ਡੈਨਮਾਰਕ ਤੇ ਗ੍ਰੀਨਲੈਂਡ ਦੀ ਜਿਹੜੀ ਪ੍ਰਭੂ ਸੱਤਾ ਨੂੰ ਜਿਹੜਾ ਉਹਨਾਂ ਨੇ ਮੁੜ ਕਹਿ ਲਓ ਵੀ ਠੋਸ ਠਹਿਰਾਉਂਦੇ ਹੋਏ ਕਿਹਾ ਵੀ ਅਸੀਂ ਉਹਨਾਂ ਦੇ ਬਿਲਕੁਲ ਨਾਲ ਆ। ਨਾਟੋ ਦਾ ਜਿਹੜਾ ਆਰਟੀਕਲ 5 ਆ ਉਸ ਦੇ ਵਿੱਚ ਉਹਨਾਂ ਨੇ ਕਮਿਟਮੈਂਟ ਨੂੰ ਬਰਕਰਾਰ ਰੱਖਿਆ। ਹੁਣ ਨਾਟੋ ਵਾਲਾ ਹੀ ਨਾਟੋ ਦੇ ਉੱਤੇ ਇਨਵੇਜ ਕਰ ਦਊਗਾ,
ਇਹਦੇ ਬਾਰੇ ਜਿਹੜਾ ਹੁਣ ਵੇਖਣ ਵਾਲੀ ਗੱਲ ਹੋਊਗੀ। ਇਕਨੋਮਿਕ ਇੰਟੀਗ੍ਰੇਸ਼ਨ ਕਹਿੰਦੇ ਵੀ ਹੁਣ ਇਹ ਗਰੰਟੀ ਨਹੀਂ ਹੈ। ਕਹਿੰਦੇ ਵੀ ਅੱਗੇ ਜਿੱਦਾਂ ਅਮਰੀਕਾ ਵਰਗੇ ਮੁਲਕ ਸੀ ਉਹ ਲੀਡ ਲੈਂਦੇ ਸੀ, ਉਹ ਆਰਡਰ ਨੂੰ ਜਿਹੜਾ ਉਹ ਚਲਾਉਂਦੇ ਸੀਗੇ, ਪਰ ਜਦੋਂ ਆਪ ਹੀ ਉਹ ਉਲਟ ਇੱਕ ਹਿਸਾਬ ਦੇ ਨਾਲ ਉਹਨਾਂ ਆਰਡਰਸ ਦੇ ਹੋ ਜਾਣ ਤਾਂ ਕੰਮ ਜਿਹੜਾ ਉਹ ਖਰਾਬ ਹੋ ਜਾਂਦਾ ਆ। ਉਧਰ ਰਾਸ਼ਟਰਪਤੀ ਟਰੰਪ ਤੇ ਜਿਹੜੀ ਆਪਾਂ ਸਵੇਰੇ ਗੱਲ ਕੀਤੀ ਸੀਗੀ ਵੀ ਉਹਨਾਂ ਨੇ ਆਪ ਹੀ ਇੱਕ ਤਸਵੀਰ ਜਿਹੜੀ ਉਹ ਸਾਂਝੀ ਕੀਤੀ ਸੀ ਜਿਸ 'ਚ ਕੈਨੇਡਾ ਤੇ ਗ੍ਰੀਨਲੈਂਡ ਦੇ ਉੱਤੇ ਅਮਰੀਕਾ ਦਾ ਝੰਡਾ ਜਿਹੜਾ ਉਹ ਸ਼ੋਅ ਕੀਤਾ ਹੈਗਾ ਆ। ਸੋ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਰੌਲਾ ਰੱਪਾ ਪਿਆ ਆ। ਕੈਨੇਡਾ, ਫਰਾਂਸ ਵਰਗੇ ਜਿਹੜੇ ਮੁਲਕ ਆ ਉਹ ਹੁਣ ਉੱਥੇ ਬੋਲ ਜਿਹੜੇ ਉਹ ਰਹੇ ਨੇ। ਬਾਕੀ ਮੁਲਕ ਹੁਣ ਕਿਸ ਪਾਸੇ ਵੱਲ ਨੂੰ ਸਾਥ ਦਿੰਦੇ ਨੇ ਅਮਰੀਕਾ ਦਾ ਜਾਂ ਉਲਟ ਜਾਂਦੇ ਨੇ, ਇਹ ਦੇਖਣ ਵਾਲੀ ਗੱਲ ਹੋਊਗੀ। ਉੱਦਾਂ ਜਿਹੜੀ ਇਟਲੀ ਵਾਲੀ ਆ ਉਸਨੇ ਤਾਂ ਕਿਹਾ ਵੀ 15 ਫੌਜੀ ਉੱਧਰੋਂ ਆ ਗਏ, 15 ਫੌਜੀ ਉੱਧਰੋਂ ਆ ਗਏ। ਕਹਿੰਦੇ ਵੀ ਇਹ ਇੱਕ ਅਲਾਇੰਸ ਘੱਟ ਤੇ ਸਟਾਰਟ ਆਫ ਏ ਜੋਕ ਜ਼ਿਆਦਾ ਲੱਗਦਾ, ਵੀ ਜਿੱਦਾਂ ਮਜ਼ਾਕ ਕੋਈ ਜਿਹੜਾ ਉਹ ਜੋਕ ਸ਼ੁਰੂ ਕਰਨ ਵਾਲਾ, ਚੁਟਕਲਾ ਸੁਣਾਉਣ ਦੇ ਲਈ ਇਦਾਂ ਜਿਹੜਾ ਉਹ ਆਖ ਰਿਹਾ ਹੋਵੇ। ਸੋ ਲੈਟਸ ਸੀ ਕੀ ਬਣਦਾ ਆ। ਪਰ ਇਹ ਆ ਵੀ ਗ੍ਰੀਨਲੈਂਡ ਵਾਲੇ ਮੁੱਦੇ ਨੇ ਖਾਸਾ ਜਿਹੜਾ ਆ ਉਹ ਝਟਕਾ ਦਿੱਤਾ ਆ। ਇਨਵੈਸਟਰਸ ਕਿਤੇ ਨਾ ਕਿਤੇ ਇਨਵੈਸਟਮੈਂਟ ਉਹਨਾਂ ਨੇ ਕੱਢਣੀ ਜਿਹੜੀ ਅੱਜ ਸ਼ੁਰੂ ਕੀਤੀ ਹੈ। ਇਹ ਹੁਣ ਵਨ ਆਫ ਡੇਜ਼ ਆ ਜਾਂ ਮਲਟੀਪਲ ਦਿਨ ਇਦਾਂ ਚੱਲੂਗਾ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਅੱਜ ਡਾਓ ਜੋਨ 850 ਪੁਆਇੰਟ ਤੋਂ ਵੱਧ ਥੱਲੇ ਨੂੰ ਚਲਾ ਗਿਆ ਸੀਗਾ। ਉਹ ਜਾਣ ਲੱਗਿਆ ਤੁਹਾਨੂੰ ਦੱਸਾਂਗੇ ਐਗਜ਼ੈਕਟ ਨੰਬਰ ਕੀ ਰਿਹਾ ਹੈ। ਯੂਐਸ ਨੇ ਅੱਜ 7ਵਾਂ ਵੈਨਜ਼ੂਏਲਾ ਲਿੰਕਡ ਆਇਲ ਟੈਂਕਰ ਜੋ ਆ ਉਹ ਕੈਰੀਬੀਅਨ ਦੇ ਵਿੱਚ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ। ਯੂਐਸ ਫੋਰਸਸ ਨੇ ਇਹ ਕਿਹਾ ਵੀ ਉਹਨਾਂ ਨੇ ਮੋਟਰ ਵੈਸਲ ਸਗੀਟਾ ਜੋ ਆ ਉਹ ਵਿਦਆਊਟ ਇਨਸੀਡੈਂਟ ਆਪਣੇ ਕਮਾਂਡ ਦੇ ਵਿੱਚ ਲੈ ਲਿਆ, ਜੋ ਸਦਰਨ ਕਮਾਂਡ ਉੱਥੇ ਜੋ ਬਾਸ਼ ਕਰ ਰਹੀ ਸੀ। ਸੋ ਯੂਐਸ ਦਾ ਮਿਲਟਰੀ ਆਪਰੇਸ਼ਨ ਲੈਟਿਨ ਅਮਰੀਕਾ ਦੇ ਵਿੱਚ ਲਾਰਜ ਸਕੇਲ ਦੇ ਉੱਤੇ ਚੱਲ ਰਿਹਾ ਹੈਗਾ। ਜੋ ਟੈਂਕਰ ਕਿਸ ਤਰ੍ਹਾਂ ਕਬਜ਼ੇ 'ਚ ਲਿਆ, ਇਹ ਆਪਰੇਟਿੰਗ ਇਨ ਡਿਫਾਈਂਸ ਆਫ ਪ੍ਰੈਜ਼ੀਡੈਂਟ ਟਰੰਪ ਐਸਟੈਬਲਿਸ਼ਡ ਕੁਆਰਟੀਨ ਆਫ ਸੈਂਕਸ਼ਨਡ ਵੈਸਲ ਇਨ ਦਾ ਕੈਰੀਬੀਅਨਸ। ਇਹ ਵੈਨਜ਼ੂਏਲਾ ਤੋਂ ਹੀ ਜਾ ਰਿਹਾ ਸੀ। ਸੋ ਅਨਕਲਾਸੀਫਾਈਡ ਪਿਕਚਰਸ ਵੀ ਇਹਦੀਆਂ ਆ ਰਹੀਆਂ। ਥੋੜੇ ਸਮੇਂ ਪਹਿਲਾਂ ਹੀ ਇਹ ਜਿਹੜੀ ਖਬਰ ਰਿਲੀਜ਼ ਕੀਤੀ ਗਈ ਹੈਗੀ ਆ। ਟ੍ਰੇਜਰ ਡਿਪਾਰਟਮੈਂਟ ਦੇ ਆਫਿਸ ਆਫ ਫੋਰਨ ਐਸੈਟ ਕੰਟਰੋਲ ਨੇ ਦੱਸਿਆ ਵੀ ਸਗੀਤਾ ਜੋ ਆ ਇਹ ਪਨੇਮੀਅਨ ਫਲੈਗਡ ਵੈਸਲ ਸੀ ਤੇ ਇਹਨੂੰ ਜਿਹੜਾ ਸੂਨ ਕੰਪਨੀ ਲਿਮਟਿਡ ਓਨ ਕਰ ਰਹੀ ਸੀ। ਤੇ 7ਵਾਂ ਇਹ ਜਿਹੜਾ ਵੈਸਲ ਆ ਇਹ ਅਮਰੀਕਾ ਨੇ ਆਪਣੇ ਕਬਜ਼ੇ ਦੇ ਵਿੱਚ ਲਿਆ ਹੈਗਾ। ਦਸੰਬਰ 10 2025 ਤੋਂ ਬਾਅਦ ਇੰਨੇ ਜਿਹੜੇ ਆ ਉਹ ਆਪਣੇ ਕਬਜ਼ੇ ਦੇ ਵਿੱਚ ਲੈ ਗਏ ਹੈਗੇ ਆ। ਤੇ ਪਿਛਲੇ ਦਿਨਾਂ ਦੇ ਵਿੱਚ ਟਰੰਪ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਿਹੜਾ ਪਹਿਲਾ ਵੈਸਲ ਸੀ ਜਿਹਦੇ 'ਚ ਤੇਲ ਜਾ ਰਿਹਾ ਸੀ ਉਹ $500 ਮਿਲੀਅਨ ਵਰਥ ਸੀਗਾ। ਤੇ ਉਹ ਸਾਰਾ ਜਿਹੜੇ ਪੈਸੇ ਆ ਉਹ ਉਹਨਾਂ ਨੇ ਇੱਕ ਇੰਡੀਪੈਂਡੈਂਟ ਅਕਾਊਂਟ ਦੇ ਵਿੱਚ ਰੱਖ ਲਏ ਆ ਤੇ ਜਿਹਦੇ ਵਿੱਚ ਉਹ ਕਹਿੰਦੇ ਵੀ ਉਹ ਖੁਦ ਵੀ ਸਾਈਨ ਹੋਲਡਰ ਹੈਗੇ ਆ। ਜੀ, ਗ੍ਰੀਨਲੈਂਡ ਦੇ ਪ੍ਰਾਈਮ ਮਿਨਿਸਟਰ ਜੈਨਸ ਫਰੈਡਰਿਕ ਨੀਲਸਨ ਉਹਨਾਂ ਨੇ ਅੱਜ ਆਪਣੇ ਸਾਥੀ ਜਿਹੜੇ ਗ੍ਰੀਨਲੈਂਡ ਦੇ ਨਿਵਾਸੀ ਆ ਉਹਨਾਂ ਨੂੰ ਇਹ ਆਖਿਆ ਵੀ ਮਿਲਟਰੀ ਇਨਵੇਜਨ ਦੇ ਲਈ ਆਪਣੇ ਆਪ ਨੂੰ ਤਿਆਰ ਰੱਖੋ। ਉਹਨਾਂ ਨੇ ਆਪਣੀ ਪਾਪੂਲੇਸ਼ਨ ਜਿੰਨੇ ਲੋਕ ਉੱਥੇ ਰਹਿੰਦੇ ਆ ਤੇ ਉਸ ਦੇ ਨਾਲ ਜਿਹੜੀਆਂ ਅਧਿਕਾਰੀ ਨੇ, ਅਥਾਰਟੀਜ਼ ਨੇ, ਉਹਨਾਂ ਨੂੰ ਹਦਾਇਤ ਦਿੱਤੀ ਵੀ ਆਪਾਂ ਇਨਵੇਜਨ ਦੇ ਲਈ ਮਿਲਟਰੀ ਇਨਵੇਜਨ ਮੋਸਟ ਵੈਸੇ ਤਾਂ ਅਨਲਾਈਕਲੀ ਸਿਨਾਰੀਓ ਹੈਗਾ ਆ, ਪਰ ਜਿੱਦਾਂ ਰਾਸ਼ਟਰਪਤੀ ਟਰੰਪ ਲਗਾਤਾਰ ਗ੍ਰੀਨਲੈਂਡ ਨੂੰ ਲੈ ਕੇ ਬਿਆਨ ਜਿਹੜਾ ਉਹ ਦੇ ਰਹੇ ਆ ਵੀ ਆਪਾਂ ਕਿਸੇ ਨਾ ਕਿਸੇ ਤਰੀਕੇ ਇਸ ਨੂੰ ਆਪਣੇ ਅੰਡਰ ਕੰਟਰੋਲ ਦੇ ਵਿੱਚ ਲੈਣਾ ਆ। ਕਹਿੰਦੇ ਵੀ ਇਹਦੇ ਲਈ ਆਪਾਂ ਆਪ ਨੂੰ ਤਿਆਰ ਜਿਹੜਾ ਉਹ ਰੱਖਣਾ ਚਾਹੀਦਾ ਆ। ਉਹਨਾਂ ਨੇ ਇਹ ਕਿਹਾ ਵੀ ਇਟਸ ਨਾਟ ਲਾਈਕਲੀ ਦੇयर ਵਿਲ ਬੀ ਮਿਲਟਰੀ ਕੌਨਫਲਿਕਟ। ਕਹਿੰਦੇ ਲੱਗਦਾ ਤਾਂ ਨਹੀਂ ਵੀ ਕੋਈ ਮਿਲਟਰੀ ਕੌਨਫਲਿਕਟ ਹੋਊਗਾ, ਪਰ ਕਹਿੰਦੇ ਵੀ ਇਹਨੂੰ ਰੂਲ ਆਊਟ ਵੀ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਗ੍ਰੀਨਲੈਂਡ ਦੀ ਰਾਜਧਾਨੀ ਨੁੱਕ ਤੋਂ ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਬਿਆਨ ਜਿਹੜਾ ਹਰਜੋਤ ਸਿੰਘ ਜੀ ਦਿੱਤਾ ਜਿਹੜਾ ਉਹ ਹੈਗਾ ਆ। ਸੋ ਇਹ ਹੁਣ ਦੇਖਦੇ ਆ ਕੀ ਹੁੰਦਾ ਹੈ। ਟਰੰਪ ਹੁਣਾਂ ਨੇ ਉਦਾਂ ਇੱਕ ਵਾਰੀ ਫੇਰ ਜਿਹੜਾ ਕਿਹਾ ਵੀ ਯੂ ਵਿਲ ਫਾਈਂਡ ਆਊਟ ਸੂਨ ਹਾਊ ਫਾਰ ਹੀ ਵਿਲ ਗੋ ਟੂ ਅਕਵਾਇਰ ਗ੍ਰੀਨਲੈਂਡ। ਵੀ ਕਹਿੰਦੇ ਤੁਹਾਨੂੰ ਜਲਦ ਪਤਾ ਲੱਗੂਗਾ ਵੀ ਗ੍ਰੀਨਲੈਂਡ ਨੂੰ ਅਕਵਾਇਰ ਕਰਨ ਦੀ ਜਿਹੜੀ ਉਹ ਗੱਲ ਆਖ ਰਹੇ ਆ ਉਸ ਦੇ ਵਿੱਚ ਉਹ ਕਿੱਥੇ ਤੱਕ ਅੱਗੇ ਜਿਹੜਾ ਉਹ ਜਾ ਸਕਦੇ ਨੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ 75 ਕੰਟਰੀਜ਼ ਦੇ ਕਰੀਬ ਜਿਹੜੇ ਮੁਲਕ ਆ ਉਹਨਾਂ ਦੇ ਜਿਹੜੇ ਵੀਜ਼ੇ ਆ ਉਹ ਕੈਂਸਲ ਕਰ ਦਿੱਤੇ। 75 ਕੰਟਰੀਜ਼ ਜਿਹੜੀਆਂ ਆ ਉਹਨਾਂ 'ਚ ਮੈਜੋਰਟੀ 'ਚ ਸਾਊਥ ਅਫਰੀਕਨ ਆ ਤੇ ਪਾਕਿਸਤਾਨ, ਬੰਗਲਾਦੇਸ਼ ਵੀ ਹੈਗਾ। ਹੁਣ ਇਹ ਪਤਾ ਚੱਲ ਰਿਹਾ ਵੀ ਉਹਨਾਂ 'ਚੋਂ ਕਈ ਕੰਟਰੀਆਂ ਜਿਹੜੀਆਂ ਉਹ ਅਮਰੀਕਨ ਲੋਕਾਂ ਦੇ ਵੀ ਜਿਹੜੇ ਵੀਜ਼ੇ ਆ ਕੈਂਸਲ ਕਰ ਰਹੀਆਂ ਹੈਗੀਆਂ। ਅਫਰੀਕਨ ਨੇਸ਼ਨ ਛਾਡ, ਨਾਈਜਰ, ਬਰਕੀਨਾ ਫਾਸੋ ਤੇ ਮਾਲੀ
ਇਹਨਾਂ ਸਾਰਿਆਂ ਨੇ ਅਮਰੀਕਾ ਦੇ ਲੋਕਾਂ ਨੂੰ ਵੀਜ਼ੇ ਦੇਣੇ ਬੰਦ ਕਰ ਦਿੱਤੇ ਹੈਗੇ ਆ। ਉਹ ਕਹਿੰਦੇ ਵੀ ਇਨ ਰਿਟਰਨ ਅਸੀਂ ਜਿਹੜੇ ਵੀਜ਼ੇ ਨਹੀਂ ਦੇਵਾਂਗੇ। ਟਰੰਪ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ 39 ਮੁਲਕਾਂ ਦੇ ਵੀਜ਼ੇ ਕੈਂਸਲ ਕੀਤੇ ਸੀ ਪਰਮਾਨੈਂਟ ਰੈਜ਼ੀਡੈਂਸੀ ਲਈ। ਉਹ ਤੋਂ ਬਾਅਦ ਫਿਰ 75 ਦੇ ਜਿਹੜੀ ਵੀਜ਼ਾ ਪ੍ਰੋਸੈਸਿੰਗ ਆ ਉਹ ਬੰਦ ਕਰ ਦਿੱਤੀ ਸੀ। ਹੁਣ ਇਹ ਮੁਲਕ ਜਿਹੜੇ ਆ ਦੁਬਾਰਾ ਕਹਿ ਰਹੇ ਆ ਵੀ ਅਸੀਂ ਵੀ ਅਮਰੀਕਾ ਦੇ ਨਾਲ ਇਸ ਤਰ੍ਹਾਂ ਕਰਾਂਗੇ। ਸਾਊਥ ਏਸ਼ੀਅਨ ਮੁਲਕ ਜਿਹੜਾ ਪਾਕਿਸਤਾਨ ਆ ਉਹ ਵੀ ਇਸ ਲਿਸਟ ਦੇ ਵਿੱਚ ਹੈਗਾ ਤੇ ਜਿੱਥੇ ਦੇ ਜੋ ਇਮੀਗ੍ਰੇਸ਼ਨ ਵੀਜ਼ਾ ਪ੍ਰੋਸੈਸਿੰਗ ਆ ਪੌਜ਼ ਕੀਤੇ ਗਏ ਆ ਐਜ਼ ਆਫ ਜਨਵਰੀ 21 ਕੱਲ ਤੋਂ, ਜਾਣੀ ਕਿ ਸੋ ਇਹ ਹਜੇ ਟਰੰਪ ਐਡਮਿਨਿਸਟ੍ਰੇਸ਼ਨ ਨੇ, ਹਾਲਾਂਕਿ ਰਿਲੇਸ਼ਨ ਪਾਕਿਸਤਾਨ ਨਾਲ ਕਾਫੀ ਗੁੱਡ ਹੈਗੇ ਆ ਤੇ ਪਾਕਿਸਤਾਨ ਵਾਲੇ ਵੀ ਕਹਿ ਰਹੇ ਆ ਵੀ ਅਸੀਂ ਫੇ ਅਮਰੀਕਾ ਦੇ ਵੀਜ਼ੇ ਜਿਹੜੇ ਆ ਅਮਰੀਕਨ ਲੋਕ ਆ ਉਹਨਾਂ ਦੇ ਵੀਜ਼ੇ ਵੀ ਕੈਂਸਲ ਕਰਾਂਗੇ। ਵੀਜ਼ਾ ਪ੍ਰਾਇਰ ਟੂ ਅਪਰੂਵਲ ਪ੍ਰੋਗਰਾਮ ਦੇ ਤਹਿਤ ਵੀ ਜਿਨ੍ਹਾਂ ਨੇ ਵੀਜ਼ੇ ਅਮਰੀਕਾ ਦੇ ਲਏ ਅੱਜ ਫਿਰ ਉਹ ਪਾਕਿਸਤਾਨ ਆਣਗੇ ਤੇ ਉਹਨਾਂ ਦੇ ਵੀ ਜਿਹੜੇ ਵੀਜ਼ੇ ਆ ਆਪਾਂ ਕੈਂਸਲ ਕਰਾਂਗੇ। ਸੋ ਹੁਣ ਕਈ ਮੁਲਕਾਂ 'ਚ ਟਿਟ ਫॉर ਟੈਟ ਵਾਲਾ ਕੰਮ ਜਿਹੜਾ ਆ ਉਹ ਚੱਲ ਪਿਆ ਹੈਗਾ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਇੱਕ ਸੈਨੋਜ਼ੇ ਦੀ ਪੁਲਿਸ ਨੇ ਗਿਲਰੋਏ ਦਾ ਇੱਕ ਅਜਿਹਾ ਬੰਦਾ ਗ੍ਰਿਫਤਾਰ ਕੀਤਾ ਆ। ਇਹ ਬੰਦੇ ਨੇ ਕਮਾਲ ਹੀ ਮੇਰੇ ਹਿਸਾਬ ਨਾਲ ਵਰਲਡ ਰਿਕਾਰਡ ਹੀ ਤਾਂ ਬਣਾਤਾ ਹੋਵੇ। 2 ਦਿਨਾਂ ਦੇ ਵਿੱਚ 114 ਗੱਡੀਆਂ ਦੇ ਵਿੱਚ ਬਰਗਲਰੀਜ਼ ਇਸਨੇ ਜਿਹੜੀਆਂ ਉਹ ਕੀਤੀਆਂ ਸੀਗੀਆਂ। ਸੋ 114 ਗੱਡੀਆਂ 'ਚ ਭੰਨਤੋੜ ਕਰਕੇ ਸਮਾਨ ਜਿਹੜਾ ਚੋਰੀ ਕਰਨ ਵਾਲਾ ਜਿਹੜਾ ਬੰਦਾ ਆ ਸੈਨੋਜ਼ੇ ਦੀ ਪੁਲਿਸ ਡਿਪਾਰਟਮੈਂਟ ਦੇ ਦੁਆਰਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਸਿਸਕੋ ਸਿਸਟਮ ਦੇ ਕੈਂਪਸ ਦੇ ਨਜ਼ਦੀਕ ਜਿਹੜਾ ਨਾਰਥ ਸੈਨੋਜ਼ੇ ਦੇ ਵਿੱਚ ਪੈਂਦਾ ਆ ਤੇ ਕਹਿੰਦੇ ਵੀ ਉੱਥੇ ਜਿਹੜੇ ਅਪਾਰਟਮੈਂਟ ਕੰਪਲੈਕਸ ਸੀਗੇ ਉਹਨਾਂ ਦੇ ਵਿੱਚ ਇਸਨੇ 114 ਗੱਡੀਆਂ ਦੇ ਵਿੱਚ ਚੋਰੀਆਂ ਕੀਤੀਆਂ। ਇਸਨੇ ਘਟਨਾ ਨੂੰ ਅੰਜਾਮ 8 ਤੇ 9 ਨਵੰਬਰ ਵਾਲੇ ਦਿਨ ਜਿਹੜਾ ਉਹ ਕੀਤਾ। ਮਲਟੀ ਫੈਮਿਲੀ ਹਾਊਸਿੰਗ ਡਿਵੈਲਪਮੈਂਟ ਦੇ ਵਿੱਚ ਇਸ ਨੇ ਨਿਸ਼ਾਨਾ ਜਿਹੜਾ ਆ ਬਣਾਇਆ ਹੈਗਾ ਆ। ਸੈਨੋਜ਼ੇ ਦੇ ਪੁਲਿਸ ਚੀਫ ਪੌਲ ਜੋਸਫ ਉਹਨਾਂ ਨੇ ਪ੍ਰੈਸ ਰਿਲੀਜ਼ ਦੇ ਵਿੱਚ ਜਿਹੜਾ ਉਹ ਕਿਹਾ ਵੀ 100 ਤੋਂ ਵੱਧ ਵਿਕਟਮ ਉਹ ਟੈਰਰਾਈਜ਼ ਹੋ ਗਏ ਇੱਕ ਸੈਂਸਲੈਸ ਸਸਪੈਕਟ ਦੇ ਐਕਸ਼ਨਸ ਦੇ ਜਿਹੜਾ ਉਹ ਦੁਆਰਾ ਤੇ ਅਨਨੋਟਿਸਡ ਜਿਹੜਾ ਉਹ ਨਹੀਂ ਸੀ ਜਾ ਸਕਦਾ। ਸੈਨੋਜ਼ੇ ਦੀ ਕਮਿਊਨਿਟੀ ਦੀ ਕਹਿੰਦੇ ਜਿੱਦਾਂ ਹੀ ਸਾਨੂੰ ਪਤਾ ਲੱਗਾ ਅਸੀਂ ਪੂਰੀ ਅਟੈਂਸ਼ਨ ਇਸ ਦੇ ਉੱਤੇ ਦਿੱਤੀ ਤੇ ਹੁਣ ਕਹਿੰਦੇ ਵੀ ਉਸ ਬੰਦੇ ਨੂੰ ਜਿਹੜਾ ਆ ਉਹ ਸਾਹਮਣਾ ਕਰਨਾ ਪਊਗਾ ਚਾਰਜਸ ਦਾ। 23 ਸਾਲਾ ਰੈਮਸੀਜ਼ ਹਰਨਾਂਡੇਜ਼ ਰਿਵੇਰਾ ਕਹਿੰਦੇ ਵੀ ਉਸ ਨੂੰ ਗਿਲਰੋਏ ਦੇ ਵਿੱਚ ਉਸਦੇ ਘਰੋਂ ਹੀ ਸਰਚ ਵਾਰੰਟ ਐਗਜ਼ੀਕਿਊਟ ਕਰਦੇ ਹੋਏ ਗ੍ਰਿਫਤਾਰ ਕੀਤਾ ਜਿਹੜਾ ਉਹ ਹੋ ਗਿਆ ਆ। ਸੈਂਟਾ ਕਲਾਰਾ ਕਾਉਂਟੀ ਮੇਨ ਜੇਲ੍ਹ ਦੇ ਵਿੱਚ ਕਹਿੰਦੇ ਵੀ ਪਹਿਲਾਂ ਵੀ ਉਹ ਕਸਟਡੀ ਦੇ ਵਿੱਚ ਰਹਿ ਚੁੱਕਾ ਸੀਗਾ। ਸੋ 114 ਗੱਡੀਆਂ ਦੇ ਵਿੱਚ ਭੰਨ ਤੋੜ ਕਰਕੇ ਲੋਕਾਂ ਦੇ ਘਰਾਂ ਚੋਂ, ਅਪਾਰਟਮੈਂਟ ਕੰਪਲੈਕਸਾਂ ਚੋਂ, ਹਾਊਸਿੰਗ ਕੰਪਲੈਕਸ ਦੇ ਵਿੱਚੋਂ ਉਸ ਨੇ ਇਹਨਾਂ ਘਟਨਾਵਾਂ ਨੂੰ 114 ਗੱਡੀਆਂ ਨੂੰ ਜਿਹੜਾ ਉਹ ਬਰਗਲਰੀਜ਼ ਕੀਤੀਆਂ ਸੀਗੀਆਂ। ਪਿਛਲੇ ਐਤਵਾਰ ਜੁਬਾ ਸਿਟੀ ਦੇ ਵਿੱਚ ਪਲੋਰਲ ਐਵਨਿਊ ਦੇ ਉੱਤੇ ਇੱਕ ਜੋ ਸੁਨਿਆਰਿਆਂ ਦੀ ਦੁਕਾਨ ਆ, ਜੁਐਲਰੀ ਸਟੋਰ ਆ, ਉਸ ਨੂੰ ਲੁੱਟ ਲਿਆ ਗਿਆ। ਕਹਿੰਦੇ ਵੀ $1 ਮਿਲੀਅਨ ਦਾ ਜਿਹੜਾ ਗੋਲਡ ਆ ਉਹ ਲੁੱਟਿਆ ਗਿਆ। ਇਹ ਜਨਵਰੀ 18 ਨੂੰ ਦੁਪਹਿਰੇ 1 ਵਜੇ ਜਿਹੜੀ ਘਟਨਾ ਆ ਉਹ ਵਾਪਰੀ ਆ 400 ਬਲਾਕ ਆਫ ਪਲੋਰਾ ਐਵਨਿਊ। ਇਨਵੈਸਟੀਗੇਟਰਸ ਨੇ 4 ਸਸਪੈਕਟ ਜੋ ਸੀ ਉਹਨਾਂ ਨੇ ਕਿਹਾ ਬਲੀਵ ਕਰਦੇ ਆ ਤੇ 2 ਜਾਣੇ ਉਹਨਾਂ ਨੇ ਅਰੈਸਟ ਵੀ ਕਰ ਲਏ ਹੈਗੇ ਆ। ਕਹਿੰਦੇ ਜਿਸ ਟਾਈਮ ਉਹਨਾਂ ਨੇ ਅਲਾਰਮ ਔਨ ਕਰ ਦਿੱਤਾ ਤੇ ਰਾਈਟ ਵੇ ਜਿਹੜੇ ਜੁਬਾ ਸਿਟੀ ਦੀ ਪੁਲਿਸ ਆ ਉਹਨਾਂ ਨੇ ਡਰੋਨ ਯੂਜ਼ ਕੀਤੇ। ਉਹ ਡਰੋਨ ਦੇ ਨਾਲ 2 ਜਿਹੜੇ ਲੁਟੇਰੇ ਸੀਗੇ ਉਹ ਲਾਗੇ ਕਿਤੇ ਘਰਾਂ ਦੇ ਵਿੱਚ ਲੁੱਕ ਗਏ, ਉੱਥੋਂ ਉਹਨਾਂ ਨੂੰ ਜਿਹੜਾ ਫੜ ਲਿਆ ਗਿਆ ਹੈਗਾ। ਆਫੀਸਰਸ ਕਹਿੰਦੇ ਆ ਵੀ ਪੁਲਿਸ ਡਰੋਨ ਨੇ 2 ਸਸਪੈਕਟਸ ਨੂੰ ਜੋ ਨੀਅਰ ਬਾਈ ਰੈਜ਼ੀਡੈਂਸ਼ੀਅਲ ਯਾਰਡ ਦੇ ਵਿੱਚ ਲੁਕੇ ਹੋਏ ਸੀ ਉਹਨਾਂ ਨੂੰ ਲੱਭਣ ਦੇ ਵਿੱਚ ਕਾਮਯਾਬੀ ਕੀਤੀ ਹੈਗੀ ਆ। 2 ਲੱਭੇ ਨਹੀਂ। ਇਨਵੈਸਟੀਗੇਟਰਸ ਨੇ ਇਹ ਕਨਫਰਮ ਕੀਤਾ ਵੀ ਇਹ ਉਹੀ ਬੰਦੇ ਆ ਜਿਨ੍ਹਾਂ ਨੇ ਓਕਲੈਂਡ ਦੇ ਵਿੱਚੋਂ ਵੀ ਜਿਹੜੀਆਂ ਸੁਨਿਆਰਿਆਂ ਦੀਆਂ ਦੁਕਾਨਾਂ ਆ, ਜੁਐਲਰੀ ਸਟੋਰਸ ਆ, ਉਹਨਾਂ ਨੂੰ ਲੁੱਟਿਆ ਸੀਗਾ। ਸੋ 3 ਜਣੇ ਅੰਦਰ ਗਏ, 1 ਜਣਾ ਬਾਹਰ ਵੇਟ ਕਰ ਰਿਹਾ ਸੀ ਤੇ ਉਸ ਤੋਂ ਬਾਅਦ ਹੈਮਰ ਵਗੈਰਾ, ਗਨਸ ਉਹਨਾਂ ਕੋਲ ਸਾਰੀਆਂ ਸੀਗੀਆਂ। ਉਹਨਾਂ ਨੇ ਇੰਨਾ ਸਮਾਨ ਲੁੱਟਿਆ ਹੈਗਾ। 32 ਸਾਲਾਂ ਦਾ ਮੌਰੀਸ ਲੀ ਜੈਕਸਨ ਓਕਲੈਂਡ ਦਾ ਰਹਿਣ ਵਾਲਾ ਆ। ਉਹਨੂੰ ਸਟਰ ਕਾਉਂਟੀ ਜੇਲ੍ਹ ਦੇ ਵਿੱਚ ਰੋਬਰੀ ਤੇ ਅਸੌਲਟ ਦੇ ਕੇਸ ਦੇ ਅੰਡਰ ਉਹਨੂੰ ਅਰੈਸਟ ਕਰ ਲਿਆ ਗਿਆ। ਸੈਕੰਡ ਸਸਪੈਕਟ ਮਾਈਨਰ ਆ, ਉਸ ਨੂੰ ਟਰਾਈ ਕਾਉਂਟੀ ਯੂਥ ਡਿਵੈਲਪਮੈਂਟ ਸੈਂਟਰ ਦੇ ਵਿੱਚ ਰੱਖ ਲਿਆ ਗਿਆ ਹੈਗਾ। ਇਨਵੈਸਟੀਗੇਸ਼ਨ ਹਜੇ ਵੀ ਐਕਟਿਵ ਹੈਗੀ ਆ ਤੇ ਪੁਲਿਸ ਵਾਲੇ, ਜੁਬਾ ਸਿਟੀ ਵਾਲੇ ਕਹਿੰਦੇ ਵੀ ਜੇ ਕਿਸੇ ਦੇ ਕੋਲ ਕੋਈ ਜਾਣਕਾਰੀ ਹੋਵੇ ਉਹ ਜ਼ਰੂਰ ਜਿਹੜੀ ਆ ਉਹਨਾਂ ਨੂੰ ਦੇਣ। ਇਹਨਾਂ ਨੇ ਵੀਡੀਓ ਵੀ ਜਿਹੜੀ ਆ ਉਹ ਰਿਲੀਜ਼ ਕੀਤੀ ਹੈਗੀ ਆ। ਜੀ,
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਯੂਐਸ ਦੇ ਜਿਹੜੇ ਸੈਨੇਟਰ ਐਡਮ ਸ਼ਿਫ ਉਹ ਰਾਊਂਡ ਟੇਬਲ ਇੱਕ ਮੀਟਿੰਗ ਕਰਨ ਜਾ ਰਹੇ ਆ, ਜਿਹੜੇ ਸਿੱਖ ਟਰੱਕ ਡਰਾਈਵਰਸ ਆ, ਬਿਜ਼ਨੈਸਿਸ ਤੇ ਕਮਿਊਨਿਟੀ ਮੈਂਬਰਸ ਆ, ਉਹਨਾਂ ਦੇ ਨਾਲ। ਕਹਿੰਦੇ ਵੀ ਖਾਸ ਕਰਕੇ ਜਿਹੜੇ ਟਰੱਕ ਡਰਾਈਵਰ ਜਿਨ੍ਹਾਂ ਦੇ ਨਾਨ ਡੋਮਿਸਾਈਲਡ ਵਾਲੇ ਜਿਹੜੇ ਹਰਜੋਤ ਸਿੰਘ ਜੀ ਲਾਇਸੈਂਸ ਦਾ ਇਸ਼ੂ ਬਣਿਆ ਪਿਆ ਆ, ਯੂਐਸ ਸੈਨੇਟਰ ਐਡਮ ਸ਼ਿਫ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਨਗੇ। ਸੋ ਇਹ ਹੁਣ ਉਹਨਾਂ ਦੇ ਮੁੱਦਿਆਂ ਨੂੰ ਕਹਿੰਦੇ ਵੀ ਸੁਣਨਗੇ ਤੇ ਜੋ ਇਸ਼ੂ ਜਿਹੜੇ ਉਹ ਚੱਲ ਰਹੇ ਆ ਤੇ ਉਹਦੇ ਬਾਰੇ ਕੀ ਉਹ ਹੱਲ ਲਿਆ ਕੇ ਆ ਸਕਦੇ ਆ, ਉਸ ਬਾਰੇ ਜਿਹੜੀ ਉਹ ਗੱਲ ਜਿਹੜੀ ਉਹ ਹੋਊਗੀ। ਕਹਿੰਦੇ ਵੀ ਇਕਨੋਮਿਕ ਇੰਪੈਕਟ ਉਹਨਾਂ ਦੇ ਉੱਤੇ ਕਿਵੇਂ ਦਾ ਜਿਹੜਾ ਉਹ ਪੈ ਸਕਦਾ ਆ, ਉਸ ਬਾਰੇ ਵੀ ਇਹ ਗੱਲ ਹੋਊਗੀ। ਸੋ ਇਹ ਜਿਹੜੇ ਸੈਨੇਟਰ ਦੇ ਨਾਲ ਸਿੱਧੀ ਗੱਲਬਾਤ ਜਿਹੜੀ ਹਰਜੋਤ ਸਿੰਘ ਜੀ ਕੀਤੀ ਜਿਹੜੀ ਉਹ ਜਾ ਰਹੀ ਆ। ਉੱਥੇ ਜਿਹੜੀ ਬੇਕਰਸਫੀਲਡ ਟਰੱਕਿੰਗ ਐਸੋਸੀਏਸ਼ਨ ਆ ਉਹ ਤੇ ਬੇਕਰਸਫੀਲਡ ਦੀ ਵਾਈਸ ਮੇਅਰ ਮਨਪ੍ਰੀਤ ਕੌਰ, ਉਹਨਾਂ ਦੇ ਦੁਆਰਾ ਇਹ ਜਿਹੜੀ ਰਾਊਂਡ ਟੇਬਲ ਗੱਲਬਾਤ ਆ ਉਸ ਨੂੰ ਕਰਵਾਇਆ ਗਿਆ ਹੈਗਾ। ਅਗਲੀ ਖਬਰ ਵੱਲ ਚਲੀਏ। ਸਨਮੈਕੀਨ ਕਾਉਂਟੀ ਦੇ ਵਿੱਚ ਫੌਗ ਬਹੁਤ ਜ਼ਿਆਦਾ ਆ, ਕਹਿੰਦੇ ਟਿਊਲ ਫੌਗ ਉਹ ਸਨਮੈਕੀਨ ਵੈਲੀ ਨੂੰ ਕਵਰ ਕਰ ਰਹੀ ਆ ਤੇ ਕਈ ਜਗ੍ਹਾ ਦੇ ਉੱਤੇ ਵਿਜ਼ਿਬਿਲਿਟੀ 0 ਤੱਕ ਪਹੁੰਚੀ ਹੋਈ ਹੈਗੀ ਆ। ਸੋ ਵੇਕਰਸਫੀਲਡ, ਫਰਿਜ਼ਨੋ, ਮੋਡੈਸਟੋ, ਇਹ ਸਾਰੇ ਏਰੀਆ ਦੇ ਵਿੱਚ ਜਿਹੜਾ ਹਾਈਵੇ 99 ਜਾਂ ਹੋਰ ਫੌਗ ਬਹੁਤ ਜ਼ਿਆਦਾ ਆ। ਕਹਿੰਦੇ ਵੀ 200 ਫੁੱਟ ਤੋਂ ਲੈ ਕੇ 0 ਤੱਕ ਵਿਜ਼ਿਬਿਲਿਟੀ ਹੈਗੀ ਆ। 9 ਤੋਂ 10 ਵਜੇ ਤਾਈਂ ਰਾਤ ਦੇ ਜਿਹੜੀ ਫੌਗ ਅੱਜ ਵੀ ਰਹਿਣੀ ਹੈਗੀ ਆ। ਪਿਛਲੇ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਕਈ ਖਬਰਾਂ ਸਾਂਝੀਆਂ ਕੀਤੀਆਂ ਵੀ ਕਿੰਨੇ ਜ਼ਿਆਦਾ ਜਿਹੜੇ ਐਕਸੀਡੈਂਟ ਆ ਉਹ ਹਾਈਵੇ 99 ਦੇ ਉੱਤੇ ਫਰਿਜ਼ਨੋ 'ਚ, ਕਲੋਵਿਸ ਏਰੀਏ ਦੇ ਵਿੱਚ ਹੋਏ ਹੈਗੇ ਆ, ਕਿਉਂਕਿ ਵਿਜ਼ਿਬਿਲਿਟੀ ਬਹੁਤ ਘੱਟ ਆ ਤੇ ਫਿਰ ਬ੍ਰੇਕ ਲੱਗਦੀ ਨਹੀਂ ਜਦੋਂ ਟ੍ਰੈਫਿਕ ਹੁੰਦਾ ਤੇ ਐਕਸੀਡੈਂਟ ਬਹੁਤ ਹੁੰਦਾ। ਇੱਕ ਜਗ੍ਹਾ ਤਾਂ 18-19 ਦੇ ਕਰੀਬ ਜਿਹੜੀਆਂ ਕਾਰਾਂ ਤੇ ਟਰੱਕ ਇਨਵੋਲਵ ਸੀਗੇ। ਸੋ ਪਲੀਜ਼ ਜਿਹੜੇ ਸੈਂਟਰਲ ਵੈਲੀ 'ਚ ਰਹਿੰਦੇ ਹੈਗੇ ਆ, ਧਿਆਨ ਦੇ ਨਾਲ ਡਰਾਈਵ ਕਰਨ ਜਾਂ ਡਰਾਈਵ ਨਾ ਹੀ ਕਰਨ, ਕਿਉਂਕਿ ਫੌਗ ਬਹੁਤ ਜ਼ਿਆਦਾ ਹੈ। ਸੋ ਪਰ ਇਹ ਆ ਵੀ ਕੰਮਾਂ ਕਾਰਾਂ ਦੇ ਤਾਂ ਚਲੋ ਜਾਣਾ ਆਉਣਾ ਹੈਗਾ ਹੀ ਆ ਸਾਰਿਆਂ ਨੇ, ਉਸ ਦੇ ਦਰਮਿਆਨ ਧਿਆਨ ਜਿਹੜਾ ਉਹ ਰੱਖਣ। ਤੇ ਕੱਲ ਵੀ ਆਪਾਂ ਗੱਲ ਕੀਤੀ ਸੀ, ਮੇਕ ਸ਼ੋਰ ਕਰੋ ਵੀ ਭਾਈ ਲਾਈਟਸ, ਟੇਲ ਲਾਈਟਸ ਜਿਹੜੀਆਂ ਤੁਹਾਡੀਆਂ ਔਨ ਜਿਹੜੀਆਂ ਰਹਿਣ, ਅਦਰਵਾਈਜ਼ ਜਿਹੜੀ ਉਹ ਸਮੱਸਿਆ ਦਾ ਸਾਹਮਣਾ ਜਿਹੜਾ ਉਹ ਤੁਹਾਨੂੰ ਕਰਨਾ ਪੈ ਸਕਦਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਉਹ ਪਹੁੰਚ ਚੁੱਕੇ ਹੈਗੇ ਆ ਵਰਲਡ ਇਕਨੋਮਿਕ ਫੋਰਮ ਡੈਵੋਸ ਦੇ ਵਿੱਚ। ਨਿਊਸਮ ਜਿਹੜੇ ਉਹ ਕਾਫੀ ਕ੍ਰਿਟਿਕ ਨੇ ਟਰੰਪ ਹੋਣਾ ਦੇ, ਤੇ ਕਹਿੰਦੇ ਵੀ ਉੱਥੇ ਪਹੁੰਚ ਕੇ ਇਹ ਜਿਹੜਾ ਇਸ ਟਾਈਮ ਗੱਲ ਜਿਹੜੀ ਚੱਲ ਰਹੀ ਆ ਵੀ ਉਹ ਟਰੰਪ ਹੋਣਾ ਦੇ ਉਲਟ ਉੱਥੇ ਭਾਸ਼ਣ ਜਿਹੜਾ ਉਹ ਦੇ ਸਕਦੇ ਆ। ਟਰੰਪ ਹੋਣਾ ਨੇ ਖੁਦ ਵੀ ਡੈਵੋਸ ਦੇ ਵਿੱਚ ਜਾਣਾ ਹੈਗਾ ਆ। ਸੋ ਜੇ ਹੁਣ ਪਹਿਲੋਂ ਨਿਊਸਮ ਬੋਲਦੇ ਆ ਤਾਂ ਫਿਰ ਮੌਕਾ ਮਿਲੂਗਾ ਟਰੰਪ ਹੋਣਾ ਨੂੰ ਵੀ ਜਿਹੜਾ ਉਸ ਦਾ ਜਵਾਬ ਦੇਣ ਦੇ ਲਈ। ਤੇ ਆਪਾਂ ਨੂੰ ਪਤਾ ਹੀ ਆ ਵੀ ਟਰੰਪ ਹੋਣੀ ਫਿਰ ਲਿਹਾਜ਼ ਜਿਹੜਾ ਉਹ ਬਿਲਕੁਲ ਵੀ ਨਹੀਂ ਕਰਦੇ ਜਦੋਂ ਇਦਾਂ ਦੀ ਜਿਹੜੀ ਗੱਲਬਾਤ ਹੁੰਦੀ ਆ। ਨਿਊਸਮ ਦੇ ਆਫਿਸ ਨੇ ਜਿਹੜਾ ਉਹ ਇਹ ਇਤਲਾਹ ਜਿਹੜੀ ਦਿੱਤੀ ਆ ਵੀ ਕੈਲੀਫੋਰਨੀਆ ਜਿਹੜਾ ਕਿ ਡੈਮੋਕ੍ਰੈਟਿਕ ਕੈਪੀਟਲਿਜ਼ਮ ਦੇ ਏਜੰਡੇ ਨੂੰ ਲੈ ਕੇ ਕਹਿੰਦੇ ਵੀ ਉਹ ਅੱਗੇ ਨਿਊਸਮ ਹੁਣੀ ਚੱਲ ਰਹੇ ਆ ਵੀ ਉਹ ਪਲਾਨ ਕਰਨਗੇ ਉਸ ਨੂੰ ਡਿਫੈਂਡ ਜਿਹੜਾ ਉਹ ਕਰਨ ਦੇ ਲਈ। ਸੋ ਕਹਿੰਦੇ ਵੀ ਉਹਨਾਂ ਨੇ ਇਹ ਕਿਹਾ ਵੀ ਟਰੰਪ ਹੁਣੀ ਕਹਿੰਦੇ ਤਾਂ ਅਮਰੀਕਾ ਫਸਟ ਆ, ਪਰ ਅਸਲ ਦੇ ਵਿੱਚ ਇਹ ਟਰੰਪ ਫਸਟ ਦੇ ਏਜੰਡੇ ਨੂੰ ਲੈ ਕੇ ਜਿਹੜਾ ਉਹ ਖੁਦ ਚਲਾ ਜਿਹੜਾ ਹੋ ਰਹੇ ਆ। ਕਹਿੰਦੇ ਵੀ ਲੌਂਗ ਸਟੈਂਡਿੰਗ ਅਲਾਈਅੰਸ ਜਿਹਨਾਂ ਦੇ ਨਾਲ ਬੜੇ ਲੰਮੇ ਸਮੇਂ ਤੋਂ ਇਹਨਾਂ ਦੇ ਸੰਬੰਧ ਨੇ, ਉਹਨਾਂ ਨੂੰ ਅੰਡਰਮਾਈਨ ਜਿਹੜਾ ਉਹ ਕਰ ਰਹੇ ਆ। ਸੋ ਹੁਣ ਡੈਵੋਸ ਦੇ ਵਿੱਚ ਨਿਊਸਮ ਹੁਣੀ ਕੀ ਬੋਲਦੇ ਆ ਇਸ ਦੇ ਉੱਤੇ ਡੈਫੀਨੇਟਲੀ ਜਿਹੜਾ ਉਹ ਨਜ਼ਰ ਰਹੇਗੀ। ਇਨਫੈਕਟ ਜਿਹੜੇ ਸਕੈਜੂਲ ਤੋਂ ਇਹ ਪਤਾ ਲੱਗ ਰਿਹਾ ਵੀ ਟਰੰਪ ਹੋਣਾ ਨੇ 21 ਜਨਵਰੀ ਨੂੰ ਬੋਲਣਾ ਤੇ ਨਿਊਸਮ 22 ਜਨਵਰੀ ਨੂੰ ਜਿਹੜਾ ਉਹਨਾਂ ਨੂੰ ਬੋਲਣ ਦਾ ਮੌਕਾ ਮਿਲੇਗਾ। ਜੀ, ਅਗਲੀ ਖਬਰ ਵੱਲ ਚਲੀਏ। ਸੈਂਟਾ ਕਲਾਰਾ ਕਾਉਂਟੀ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਸਾਲ 2026 ਆ ਇਹ ਬਜਟ ਇਹ ਹੋਊਗਾ। ਟਰੰਪ ਹੋਣਾ ਦੇ ਬਿਗ ਬਿਊਟੀਫੁਲ ਬਿੱਲ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਕੱਟ ਆ ਉਹ ਕੀਤੇ ਗਏ ਆ, ਖਾਸ ਕਰਕੇ ਮੈਡੀਕੇਡ ਤਾਂ ਮੈਡੀਕਲ ਦੇ ਵਿੱਚ ਜਿਹੜਾ ਫ੍ਰੀ ਮੈਡੀਕਲ ਲੋਕਾਂ ਨੂੰ ਮਿਲਦਾ ਹੈਗਾ। ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆ ਪੈਸੇ ਆ ਇਹਦੇ ਉੱਤੇ ਡਿਪੈਂਡ ਕੀਤੇ ਜਾਂਦੇ ਹੈਗੇ ਆ। ਓਵਰਆਲ ਕੈਲੀਫੋਰਨੀਆ ਦੇ ਵਿੱਚ ਇਹਦਾ ਅਸਰ ਬਹੁਤ ਜ਼ਿਆਦਾ ਪਊਗਾ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਮੈਡੀਕਲ ਦੇ ਉੱਤੇ ਡਿਪੈਂਡੈਂਟ ਹੈਗੇ ਆ। ਸੋ ਕਿਉਂਕਿ ਉਹ ਫ੍ਰੀ ਆ, ਗਵਰਨਮੈਂਟ ਨੂੰ ਕਾਸਟ ਕਰਦਾ ਹੈਗਾ। ਸੋ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਤਾਂ ਉਹਨਾਂ ਨੇ ਸੇਲ ਟੈਕਸ ਇਨਕਰੀਜ਼ ਕਰਨ ਦੀ ਵੀ ਗੱਲ ਕੀਤੀ, ਜੋ ਅਪ੍ਰੈਲ ਮਹੀਨੇ ਤੋਂ ਹੋਣਗੇ ਤੇ $330 ਮਿਲੀਅਨ
ਰੇਜ਼ ਕੀਤਾ ਜਾਊਗਾ, ਜੋ ਕਿ $1 ਬਿਲੀਅਨ ਦਾ ਜਿਹੜਾ ਐਨੂਅਲ ਗੈਪ ਆ ਬਜਟ ਦੇ ਵਿੱਚ। ਹੁਣ ਤੁਸੀਂ ਦੇਖੋ ਵੀ ਸੈਂਟਾ ਕਲਾਰਾ ਕਾਉਂਟੀ ਮੈਨੂੰ ਲੱਗਦਾ ਵੀ ਅਮਰੀਕਾ ਦੀ ਟੌਪ ਦੀਆਂ 4-5 ਕਾਉਂਟੀ 'ਚ ਰਿਚੈਸਟ ਕਾਉਂਟੀ ਹੋਣੀ ਚਾਹੀਦੀ ਆ, ਕਿਉਂਕਿ ਐਡੀਆਂ ਵੱਡੀਆਂ ਕੰਪਨੀਆਂ ਦੇ ਜਿਹੜੇ ਹੈੱਡ ਆਫਿਸਿਸ ਆ ਆਈਟੀ ਕੰਪਨੀਆਂ ਦੇ ਇੱਥੇ ਹੈਗੇ, ਤੇ ਕਿੰਨਾ ਟੈਕਸ ਜਿਹੜਾ ਇਸ ਕਾਉਂਟੀ ਨੂੰ ਆਉਂਦਾ, ਤੇ ਕਿੰਨੀਆਂ ਪ੍ਰਾਪਰਟੀਆਂ ਜਿਹੜੀਆਂ ਆ ਜਿਨ੍ਹਾਂ ਦੀ ਵੈਲਿਊ ਇੰਨੀ ਜ਼ਿਆਦਾ ਵਧੀ ਹੋਈ ਆ, ਤੇ ਇੰਨਾ ਮਿਲੀਅਨਸ ਜ਼ਿਆਦਾ ਆਫ ਜਿਹੜਾ ਡਾਲਰ। ਟੈਕਸ ਸੈਂਟਾ ਕਲਾਰਾ ਕਾਉਂਟੀ ਦੇ ਕੋਲ ਆਉਂਦਾ ਹੈਗਾ ਆ। ਸੋ ਇਹ ਇਕੱਲਾ ਸੈਂਟਾ ਕਲਾਰਾ ਕਾਉਂਟੀ ਨਹੀਂ, ਪੂਰੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਇਹਦਾ ਅਸਰ ਆ ਉਹ ਪੈਣ ਜਾ ਰਿਹਾ ਹੈਗਾ। ਯਾ ਬਿਲਕੁਲ ਹਰਜੋਤ ਸਿੰਘ ਜੀ, ਸਭ ਤੋਂ ਅਮੀਰ ਕਾਉਂਟੀਜ਼ ਦੇ ਵਿੱਚੋਂ ਇੱਕ ਜਿਹੜੀ ਸੈਂਟਾ ਕਲਾਰਾ ਕਾਉਂਟੀ ਕਹਿ ਲਓ ਵੀ ਉਹ ਮੰਨੀ ਜਿਹੜੀ ਜਾ ਸਕਦੀ। ਬੇ ਏਰੀਏ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਟੈਕਨੋਲੋਜੀ ਵਾਲੀਆਂ ਕੰਪਨੀਜ਼ ਵੀ ਬਹੁਤ ਆ ਤੇ ਮੋਟੀ ਕਮਾਈ ਜਿਹੜੀ ਉਹ ਕਰਦੇ ਹੋਣਗੇ, ਇਹ ਸਾਰੇ ਜਾਣੇ ਜਿਹੜਾ ਜ਼ਰੂਰ ਸੋਚਦੇ ਹੈਗੇ ਆ। ਤੇ ਸਮਾਂ ਆਪਣੇ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਸਮਾਪਤ ਆ, ਤੇ ਜਾਣ ਤੋਂ ਪਹਿਲਾਂ ਮਾਰਕੀਟਸ ਦਾ ਜੇ ਆਪਾਂ ਹਾਲ ਦੱਸਦੇ ਜਿਹੜਾ ਉਹ ਜਾਈਏ, ਡਾਓ ਜੋਨ ਜਿੱਦਾਂ ਦੱਸਿਆ ਵੀ ਗ੍ਰੀਨਲੈਂਡ ਦੇ ਕਰਕੇ ਜਿਹੜੇ ਟੈਰਿਫਸ ਲਾਉਣ ਦੀ ਚੇਤਾਵਨੀ ਧਮਕੀ ਜਿਹੜੀ ਟਰੰਪ ਹੁਣੀ ਦੇ ਰਹੇ ਆ, ਖਾਸ ਕਰਕੇ ਯੂਰਪੀਅਨ ਮੁਲਕਾਂ ਦੇ ਉੱਤੇ, ਉਹਦੇ ਕਰਕੇ ਜਿਹੜੇ ਨਿਵੇਸ਼ਕ ਆ ਉਹਨਾਂ ਨੇ ਅੱਜ ਡਾਲਰ ਆਪਣੇ ਇਹਨਾਂ ਕਹਿ ਲਓ ਵੀ ਮਾਰਕੀਟਸ ਦੇ ਵਿੱਚੋਂ ਕੱਢੇ ਨੇ। 800 ਤੇ 71 ਪੁਆਇੰਟ ਦੀ ਗਿਰਾਵਟ ਦਰਜ ਹੋਈ ਅੱਜ ਡਾਓ ਜੋਨ 'ਚ। 48,400 ਤੇ 99 ਦੇ ਉੱਤੇ ਬੰਦ ਹੋਇਆ। S&P 143 ਪੁਆਇੰਟ ਘਟ ਕੇ 6797 ਤੇ। ਨੈਸਡੈਕ 500 ਤੇ 61 ਪੁਆਇੰਟ ਘਟਿਆ, ਤਕਰੀਬਨ 2.25% ਤੋਂ ਵੱਧ 22,954 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 4800 ਤੇ $42 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $61 ਪ੍ਰਤੀ ਬੈਰਲ। 10 ਈਅਰ ਯੀਲਡ 4.29%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 88,964 ਤੇ ਇਥੀਰੀਅਮ $2962 ਦੇ ਬਰਾਬਰ ਚੱਲ ਰਿਹਾ ਆ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $279 ਤੇ 94 ਪੈਸੇ। $1 ਦੇ ਬਰਾਬਰ ਇੰਡੀਆ ਦੇ $91 ਤੇ 6 ਪੈਸੇ। ਇੱਥੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।